ਸਲਾਮ, ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਗੁਰਦੁਆਰਾ ਡੇਰਾ ਸਾਹਿਬ ਦੇ ਅੰਦਰ ਇਸ ਟਾਈਮ ਮੌਜੂਦ ਹਾਂ ਔਰ ਮੈਨੂੰ ਵੇਖ ਕੇ ਖੁਸ਼ੀ ਵੀ ਹੋ ਰਹੀ ਹੈ ਕਿ ਦੋਸਤ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਨੂੰ ਗੱਲ ਕਰਨਾ ਚਾਹੁੰਦੇ ਹਨ। ਉਹ ਆਪਸੀ ਪਿਆਰ, ਉਹ ਆਪਸੀ ਮੁਹੱਬਤ ਉਹਨਾਂ ਨੂੰ ਖਿੱਚਦੀ ਹੈ। ਕੋਈ ਸ਼ਾਇਦ ਸਾਡੇ ਚਿਹਰਿਆਂ 'ਤੇ ਲਿਖਿਆ ਹੋਇਆ ਹੈ ਕਿ ਉਹ ਵੀ ਪੰਜਾਬੀ ਤੇ ਮੈਂ ਵੀ ਪੰਜਾਬੀ, ਸੋ ਨੇੜੇ ਲੈ ਆਉਂਦੀ ਹੈ, ਨੇੜਤਾ ਇਹ ਵਧਾਉਂਦੀ ਹੈ। ਤੇ ਗੱਲਬਾਤ ਕਰਦੇ ਹਾਂ ਬਾਜੀ ਉਹਨਾਂ ਨਾਲ। ਨਾਂ ਦੱਸੋ ਜੀ ਆਪਣਾ ਤੇ ਕਿੱਥੋਂ ਆਣਾ? ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸਲਾਮ ਵਾਲੇਕਮ। ਮੈਂ ਜੀ ਬਲਦੇਵ ਸਿੰਘ, ਫਿਰੋਜ਼ਪੁਰ, ਕੈਂਟ, ਪੰਜਾਬ ਤੋਂ। ਠੀਕ ਹੈ। ਚੜ੍ਹਦਾ ਪੰਜਾਬ। ਚੜ੍ਹਦਾ ਪੰਜਾਬ। ਹਾਂ, ਪੰਜਾਬ ਸਾਡਾ ਚੜ੍ਹਦਾ ਪੰਜਾਬ। ਫਿਰੋਜ਼ਪੁਰ ਸਾਡੇ ਕਸੂਰ ਦਾ ਗਵਾਂਢੀ ਸ਼ਹਿਰ। ਜੀ ਬਿਲਕੁਲ ਜੀ, ਠੀਕ ਹੈ ਜੀ। ਹਾਂ, ਕਸੂਰ ਸਾਡੇ ਤੋਂ ਤਕਰੀਬਨ ਸੁਣਨ ਵਿੱਚ ਆ ਰਿਹਾ ਕਿ ਸ਼ਾਇਦ ਕੋਈ 14-15 ਕਿਲੋਮੀਟਰ ਹੈ ਫਿਰੋਜ਼ਪੁਰ ਕੈਂਟ ਤੋਂ। ਫਿਰੋਜ਼ਪੁਰ ਕੈਂਟ ਤੋਂ ਇਤਨਾ ਹੀ ਹੈ, ਬਿਲਕੁਲ ਨੇੜੇ ਨੇੜੇ ਦੇ ਸ਼ਹਿਰ। ਹਾਂਜੀ, ਗੰਡਾ ਸਿੰਘ ਬਾਰਡਰ ਜੋ ਹੁਸੈਨੀ ਵਾਲਾ ਬਾਰਡਰ ਹੈ ਉਹ ਸਾਰਾ 10 ਕਿਲੋਮੀਟਰ ਹੈ ਔਰ ਅਸੀਂ ਤੁਹਾਡੇ ਪੜੋਸ ਦੇ ਵਿੱਚ ਹਾਂ ਜੀ। ਬਿਲਕੁਲ ਠੀਕ ਹੈ। ਹਾਂਜੀ, ਵੈਸੇ ਵੀ ਇੱਕ ਹੀ ਸੀ ਜੀ ਇਹ ਪੜੋਸ ਤੇ ਹੁਣ ਬਣ ਰਹੀ ਹੈ। ਹਾਂਜੀ, ਉਹ ਕੁਝ ਚਾਲਾਂ ਸਨ ਸਾਨੂੰ ਪਾੜਨ ਦੀਆਂ ਔਰ ਉਹ ਆਪਣੇ ਚਾਲਾਂ ਵਿੱਚ ਕਾਮਯਾਬ ਹੋ ਗਏ ਔਰ ਸਾਡੇ ਜੋ ਲੀਡਰ ਸਨ ਸ਼ਾਇਦ ਉਹ ਸਮਝ ਨਹੀਂ ਸਕੇ ਇਸ ਗੱਲ ਨੂੰ, ਇਸ ਕਰਕੇ ਫਿਰ ਉਹ ਉਹਨਾਂ ਨਾਲ ਐਗਰੀ ਹੋ ਗਏ ਔਰ ਇਹ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਦੋ ਬਣ ਗਏ, ਜਦੋਂ ਕਿ ਸਾਡਾ ਪੰਜਾਬ ਇੱਕੋ ਹੀ ਸੀ। ਮੈਂ ਰਾਤ ਵੀ ਟ੍ਰੇਨ ਦੇ ਵਿੱਚ ਬੈਠਾ ਸੀ ਤੇ ਗੱਲ ਕੀਤੀ ਸੀ ਕਿੰਨੇ ਦਰਿਆ ਨੇ ਇੱਥੇ, ਤੇ ਕਹਿੰਦੇ 5। ਤਾਂ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਔਰ ਸਾਨੂੰ ਇੱਥੇ ਆ ਕੇ ਬੜੀ ਖੁਸ਼ੀ ਹੋਈ ਹੈ। ਸਾਨੂੰ ਬੜਾ ਮਾਣ ਇੱਜ਼ਤ ਸਤਿਕਾਰ ਮਿਲਿਆ ਹੈ ਪਾਕਿਸਤਾਨ ਦੇ ਲੋਕਾਂ ਵੱਲੋਂ, ਪਾਕਿਸਤਾਨ ਦੇ ਜਿਹੜੇ ਅਧਿਕਾਰੀ ਇਹ ਛੱਡੋ ਬਲਦੇਵ ਸਾਹਿਬ, ਇਹ ਗੱਲਾਂ ਸਾਰੇ ਹੀ ਕਰਦੇ ਆ। ਮੀਡੀਆ ਤੇ ਹਰ ਬੰਦਾ ਇਹ ਕਹਿ ਰਿਹਾ ਹੈ ਕਿ ਸਾਨੂੰ ਪਾਕਿਸਤਾਨ ਵਿੱਚ ਬੜਾ ਪਿਆਰ ਮਿਲਾ, ਸਾਰਾ ਕੁਝ ਹੋਇਆ। ਇਹ ਦੱਸੋ ਪੰਜਾਬੀ ਸਾਂਝ ਕਿਵੇਂ ਵਧਾਈ ਜਾ ਸਕਦੀ? ਪੰਜਾਬੀ ਸਾਂਝ ਵਧਾਈ ਜਾ ਸਕਦੀ ਹੈ। ਇੱਕ ਤੇ ਸਾਡੀ ਜਿਹੜੀ ਵਪਾਰ ਹੋਣਾ ਚਾਹੀਦਾ ਆਪਸ ਦੇ ਵਿੱਚ, ਦੋਵਾਂ ਦੇਸ਼ਾਂ ਦਾ ਵਪਾਰ ਹੋਣਾ ਚਾਹੀਦਾ। ਵਾਹਗਾ ਬਾਰਡਰ ਦੇ ਰਾਹੀਂ, ਹੁਸੈਨੀ ਵਾਲਾ ਬਾਰਡਰ ਦੇ ਰਾਹੀਂ, ਜਾਂ ਅੱਗੇ ਫਾਜ਼ਿਲਕਾ ਜੋ ਬਾਰਡਰ ਹੈਗਾ ਉਸ ਜਗ੍ਹਾ ਤੇ। ਔਰ ਦੂਸਰਾ ਕਿ ਧਰਮ ਦੇ ਮਾਮਲੇ ਦੇ ਵਿੱਚ ਸਾਨੂੰ ਇੱਕ ਦੂਜੇ ਨਾਲ ਜ਼ਰੂਰ ਆਉਣਾ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਇੱਧਰ ਵੀਜ਼ਾ ਲੈ ਕੇ ਆਏ ਹਾਂ, ਤੁਹਾਡੇ ਲੋਕਾਂ ਨੂੰ ਉੱਧਰ ਜਾਣਾ ਚਾਹੀਦਾ ਹੈ। ਔਰ ਜਿਸ ਤਰ੍ਹਾਂ ਸਾਡੇ ਸਿੱਧੂ ਸਾਹਿਬ ਨੇ, ਨਵਜੋਤ ਸਿੱਧੂ, ਉਹਨਾਂ ਨੇ ਉੱਦਮ ਕੀਤਾ ਸੀ, ਉਹਨਾਂ ਨੇ ਆਪਣੇ ਉਹ ਦੋਸਤ ਇਮਰਾਨ ਖਾਨ ਨੂੰ ਕਹਿ ਕੇ ਉਹਨਾਂ ਨੇ ਲਾਂਘਾ ਬਾਰਡਰ ਖੁਲਵਾਇਆ ਸੀ ਕਰਤਾਰਪੁਰ ਸਾਹਿਬ ਦਾ। ਇਸੇ ਤਰ੍ਹਾਂ ਇਹ ਹੋਣਾ ਚਾਹੀਦਾ ਹੈ ਔਰ ਤਾਂ ਕਿ ਨਫ਼ਰਤਾਂ ਜਿਹੜੀਆਂ ਨੇ ਉਹ ਨਿਕਲ ਜਾਣ ਮਨ ਦੇ ਵਿੱਚੋਂ। ਇਸ ਤਰ੍ਹਾਂ ਚੰਗੇ ਚੰਗੇ ਮੈਚ ਹੋਣੇ ਚਾਹੀਦੇ ਨੇ, ਇੱਧਰ ਦੇ ਲੋਕ ਉੱਧਰ ਜਾਣ, ਉੱਧਰ ਦੇ ਲੋਕ ਇੱਧਰ ਆਉਣ। ਇਸ ਤਰ੍ਹਾਂ ਜਿਹੜੀ ਹੈ ਉਹ ਅਮਨ ਸ਼ਾਂਤੀ ਹੋ ਸਕਦੀ ਹੈ। ਤੇ ਬੋਲੀ ਦਾ ਕੀ ਕਰਨਾ ਜੇ? ਜਿਹੜੀ ਬੋਲੀ ਤੇ ਕਲਚਰ ਇੱਕ ਹੈ, ਉਹਦੇ ਤੇ ਕੋਈ ਕੰਮ ਹੋ ਜਾਵੇ ਤੇ ਨੇੜੇ ਹੋਰ ਨਹੀਂ ਆ ਜਾਣ? ਬੋਲੀ ਤੇ ਮੈਂ ਦੇਖਦਾ ਕਿ ਮੈਂ YouTube ਤੇ ਵੀ ਦੇਖਦਾ, ਜਿਵੇਂ ਉਹ ਕੁੜੀ ਵੀਰਾ ਖਾਨ ਹੈ ਜਾਂ ਹੋਰ ਵੀ ਜਿਹੜੇ ਉਹ ਗੋਗਾ ਪਸਰੂਰੀ ਨੇ, ਇਹਨਾਂ ਦੀ ਬੋਲੀ ਬੜੀ ਮਾਖਿਓ ਮਿੱਠੀ ਹੈ। ਜੇ ਮੈਂ ਕਹਿ ਲਵਾਂ ਕਿ ਸਾਡੇ ਨਾਲ ਜ਼ਿਆਦਾ ਮਿੱਠੀ ਲਹਿੰਦੇ ਪੰਜਾਬ ਦੀ ਬੋਲੀ ਹੈ, ਤੇ ਇਹ ਬੜੀ ਬਾਬਾ ਫਰੀਦ ਜੀ ਦੀ ਬੋਲੀ ਹੈ। ਬਾਬਾ ਫਰੀਦ ਜੀ ਮੁਲਤਾਨ ਦੇ ਸਨ ਔਰ ਇਹ ਮੇਰੇ ਕੋਲ ਲਫ਼ਜ਼ ਨਹੀਂ ਬਿਆਨ ਕਰਨ ਦੇ ਵਾਸਤੇ, ਔਰ ਲਫ਼ਜ਼ ਇਸ ਕਰਕੇ ਨਹੀਂ ਕਿਉਂਕਿ ਮੈਂ ਦੇਖਦਾ ਜਦੋਂ ਮੈਂ ਇੱਥੇ ਗੱਲ ਕਰਦਾ, ਕੋਈ ਸਿੰਧੀ ਲੋਕ ਮਿਲਦੇ ਨੇ ਜਾਂ ਲਾਹੌਰ ਦੇ ਲੋਕ ਮਿਲਦੇ ਨੇ, ਨਨਕਾਣਾ ਸਾਹਿਬ ਲੋਕ ਮਿਲਣ, ਪੰਜਾ ਸਾਹਿਬ ਮਿਲਣ, ਸਾਰੇ ਪੰਜਾਬੀ ਬੋਲਦੇ ਨੇ ਔਰ ਸਾਡੇ ਨਾਲੋਂ ਜ਼ਿਆਦਾ ਸ਼ੁੱਧ ਪੰਜਾਬੀ ਉਹਨਾਂ ਦੀ ਹੈ। ਮੈਂ ਨਹੀਂ ਕਹਿੰਦਾ ਕਿ ਸਾਡੀ ਪੰਜਾਬੀ ਮਾੜੀ ਹੈ, ਲੇਕਿਨ ਸ਼ੁੱਧ ਪੰਜਾਬੀ ਜਿਹੜੀ ਹੈ ਇਹ ਸੌਰੀ ਤੁਹਾਡੀ ਗੱਲ ਕੱਟਾਂਗਾ। ਤੁਹਾਡੀ ਪੰਜਾਬੀ ਦੇ ਵਿੱਚ ਨਾ ਸੰਸਕ੍ਰਿਤ ਆ ਗਈ, ਇੱਥੋਂ ਦੀ ਪੰਜਾਬੀ ਦੇ ਵਿੱਚ ਉਰਦੂ ਆਈ ਹੈ ਲੇਕਿਨ ਉਹ ਇਤਨੀ ਨਹੀਂ ਆਈ। ਸੋ ਇੱਥੋਂ ਦੀ ਪੰਜਾਬੀ ਇਸ ਲਈ ਅਜੇ ਬਚੀ ਹੋਈ ਹੈ ਕਿ ਉਹਦੇ ਜਿਹੜੀਆਂ ਦੂਜੀਆਂ ਬੋਲੀਆਂ ਹਨ, ਉਹਦੇ ਅੱਖਰ, ਉਹਦੇ ਸ਼ਬਦ ਉਹ ਘੱਟ ਆਏ। ਹੁਣ ਇਹ ਹੈ ਕਿ ਇੱਥੇ ਚੜ੍ਹਦੇ ਪੰਜਾਬ ਦੇ ਵਿੱਚ ਤੇ ਚਲੋ ਬੋਲੀ ਦਾ ਕੋਈ ਬਿਹਤਰ ਹਾਲ ਹੈ, ਲਹਿੰਦੇ ਪੰਜਾਬ ਦੇ ਵਿੱਚ ਬੋਲੀ ਦਾ ਬਿਹਤਰ ਹਾਲ ਨਹੀਂ ਹੈ। ਇਸ ਦੀ ਤਕਲੀਫ, ਇਸ ਦੀ ਪੀੜ ਕਿਆ ਚੜ੍ਹਦੇ ਪੰਜਾਬ ਵਿੱਚ ਬੈਠੇ ਹੋਏ ਬੰਦੇ ਨੂੰ ਹੈ ਕਿ ਯਾਰ ਮੇਰੀ ਬੋਲੀ ਉਸ ਪੰਜਾਬ ਦੀ ਜਿੰਦੀ 10 ਕਰੋੜ ਆਬਾਦੀ ਤੋਂ ਵੱਧ ਆਬਾਦੀ ਹੈ, ਉੱਥੇ ਪੜ੍ਹਾਈ ਨਹੀਂ ਜਾ ਰਹੀ, ਤਾਂ ਫਿਰ ਉਹ ਆਪਣੇ ਇਤਿਹਾਸ ਨਾਲ ਕਿਵੇਂ ਜੁੜਨਗੇ? ਐਕਚੁਅਲੀ ਗੱਲ ਇਹ ਕਿ ਸਮੇਂ ਦੀ ਜ਼ਰੂਰਤ ਹੈ। ਇਸ ਵਕਤ ਜੋ ਚੜ੍ਹਦਾ ਪੰਜਾਬ ਹੈ ਸਾਡਾ, ਉਹਦੇ ਵਿੱਚ ਹੀ ਪੰਜਾਬੀ ਦੀ ਕੁੱਲ ਮਿਲਾ ਕੇ ਹਾਲਤ ਜੇ ਦੇਖੀ ਜਾਵੇ ਤਾਂ ਮੰਦੀ ਹੈ। ਸਕੂਲਾਂ ਦੇ ਵਿੱਚ ਬੱਚਿਆਂ ਨੂੰ ਆ ਨਹੀਂ ਰਹੀ, ਟੀਚਰ ਜਿਹੜੇ ਨੇ ਉਹ ਉਸ ਪਾਸੇ ਵਾਲੇ ਨਾਲ ਇੰਟਰਸਟਡ ਨਹੀਂ ਲੈ ਰਹੇ। ਔਰ ਸਾਡੇ ਵੇਲੇ ਮੈਂ ਐਮਏ ਪੰਜਾਬੀ ਪਾਸ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੀ, ਔਰ ਗਿਆਨੀ ਦੀ ਵੀ ਮੈਂ ਡਿਗਰੀ ਕੀਤੀ ਹੋਈ ਹੈ। ਔਰ ਕਹਿਣ ਦਾ ਮਤਲਬ ਕਿ ਜਦੋਂ ਕੋਈ ਬੰਦਾ ਪੰਜਾਬੀ ਦੇ ਵਿੱਚ ਦੂਸਰੀ ਭਾਸ਼ਾ ਨੂੰ ਮਿਕਸ ਕਰਦਾ, ਸਾਨੂੰ ਬੜਾ ਦੁੱਖ ਹੁੰਦਾ ਹੈ। ਜੇ ਤੁਸੀਂ ਹਿੰਦੀ ਬੋਲਦੇ, ਤੁਹਾਡੀ ਬੋਲੀ ਬੜੀ ਸਾਫ਼ ਸੁਥਰੀ ਹੈ। ਹਾਂ, ਜਦੋਂ ਕੋਈ ਹਿੰਦੀ ਬੰਦਾ ਜੋ ਪੰਜਾਬੀ 'ਚ ਹਿੰਦੀ ਠੋਸਦਾ, ਉਹਨੂੰ ਕਹਿੰਦਾ ਯਾਰ ਜਾਂ ਤੂੰ ਹਿੰਦੀ ਬੋਲ ਲੈ ਜਾਂ ਤੂੰ ਪਿਓਰ ਪੰਜਾਬੀ ਬੋਲ।
ਹਾਂਜੀ ਔਰ ਉਹ ਜ਼ਬਰਦਸਤੀ ਵਿੱਚ ਕਿਤੇ ਨਾ ਕਿਤੇ ਹਿੰਦੀ ਘਸੇੜ ਦਿੰਦੇ ਨੇ ਜਾਂ ਫਿਰ ਉਹ ਜ਼ਬਰਦਸਤੀ ਵਿੱਚ ਇੰਗਲਿਸ਼ ਦੇ ਜਿਹੜੇ ਨੇ ਉਹ ਸ਼ਬਦ ਵਰਤਦੇ ਨੇ। ਅੱਛਾ, ਇੱਕ ਹੋਰ ਸਵਾਲ ਹੈ ਮੇਰਾ ਕਿ ਬਿਲਕੁਲ ਇਹ ਸਹੀ ਹੈ, ਚੜ੍ਹਦੇ ਪੰਜਾਬ ਦੇ ਅੰਦਰ ਵੀ ਇਸ਼ੂ ਹੈ। ਬਹੁਤ ਸਾਰੇ ਦੋਸਤਾਂ ਨਾਲ ਗੱਲ ਹੁੰਦੀ ਤਾਂ ਕਹਿੰਦੇ ਨੇ ਕਿ ਇੱਥੇ ਵੀ ਕਾਰਪੋਰੇਟ ਰਾਹੀਂ, ਬੈਂਕਾਂ ਰਾਹੀਂ, ਸਕੂਲਾਂ ਰਾਹੀਂ ਉਹ ਹਿੰਦੀ ਦਾ ਗਲਬਾ ਜਿਹੜਾ ਹੈ ਉਹ ਵਧਾਇਆ ਜਾ ਰਿਹਾ ਹੈ। ਕੁਝ ਲੋਕ ਜਿਵੇਂ ਲੱਖਾ ਸਦਾਣਾ ਮੇਰਾ ਬਹੁਤ ਕਲੋਜ਼ ਫਰੈਂਡ ਹੈ, ਉਹਦੇ ਨਾਲ ਗੱਲ ਹੁੰਦੀ ਰਹਿੰਦੀ ਹੈ। ਉਹਦੇ ਨਾਲ ਗੱਲ ਹੁੰਦੀ ਹੈ ਤੇ ਉਹ ਪੰਜਾਬੀ ਲਈ ਬਹੁਤ ਜ਼ਿਆਦਾ ਕੰਮ ਉੱਥੇ ਕਰ ਰਹੇ ਨੇ। ਮਿਸਾਲ ਦੇ ਤੌਰ ਤੇ ਉੱਥੇ ਜਿਹੜੇ ਰੋਡਸ ਦੇ ਬੋਰਡਸ ਹਨ ਉੱਥੇ ਉਹ ਹਿੰਦੀ ਤੇ ਇੰਗਲਿਸ਼ ਦੇ ਵਿੱਚ ਲਿਖ ਦਿੱਤੇ ਜਾਂਦੇ ਨੇ, ਪੰਜਾਬੀ 'ਚ ਨਹੀਂ ਲਿਖੇ ਜਾਂਦੇ। ਉਹਦੇ ਤੇ ਬਹੁਤ ਜ਼ਿਆਦਾ ਕੇਸਿਸ ਇਸ ਲਈ ਹੁੰਦੇ ਨੇ ਕਿ ਉਹ ਸਾਰਾ ਕੁਝ ਉਹ ਮਿਟਾ ਦਿੰਦਾ ਹੈ, ਉਹਨਾਂ ਤੇ ਉਹ ਰੰਗ ਫੇਰ ਦਿੰਦਾ ਹੈ ਕਿ ਇਹਨੂੰ ਪੰਜਾਬੀ ਦੇ ਵਿੱਚ ਲਿਖੋ, ਪੰਜਾਬੀ ਮੀਨ ਗੁਰਮੁਖੀ ਦੇ ਵਿੱਚ ਲਿਖੋ। ਇਸ ਤਰ੍ਹਾਂ ਦੇ ਲੋਕਾਂ ਦੀ ਉਸ ਪੰਜਾਬ ਦੇ ਵਿੱਚ ਕਿਆ ਸਪੋਰਟ ਵੱਧ ਰਹੀ ਹੈ ਜਾਂ ਕਿ ਲੋਕ ਉਹਨਾਂ ਤੋਂ ਪਿੱਛੇ ਹਟਦੇ ਆ? ਨਹੀਂ, ਪਿੱਛੇ ਤਾਂ ਨਹੀਂ ਹਟ ਰਹੇ, ਲੇਕਿਨ ਜਿਹੜੀ ਨਵੀਂ ਜਨਤਾ ਹੈ, ਮੈਂ ਇੰਗਲਿਸ਼ ਦੇ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ, ਜਿਹਨੂੰ ਆਪਾਂ ਆਮ ਭਾਸ਼ਾ ਵਿੱਚ ਮੂੰਹ ਦੇ ਉੱਤੇ ਚੜੀਏ ਕਿ ਨਿਊ ਜਨਰੇਸ਼ਨ। ਜੀ, ਨਿਊ ਜਨਰੇਸ਼ਨ। ਹਾਂ, ਔਰ ਉਹਦਾ ਸਾਥ ਉਹਨਾਂ ਨੂੰ ਚਾਹੀਦਾ, ਬਹੁਤ ਜ਼ਰੂਰੀ। ਲੇਕਿਨ ਜਿਹੜੀ ਇਹ ਨਵੀਂ ਜਨਤਾ, ਨਿਊ ਜਨਰੇਸ਼ਨ ਹੈ, ਇਹਨਾਂ ਨੂੰ ਆਪ ਪੰਜਾਬੀ ਨਹੀਂ ਆਉਂਦੀ ਔਰ ਇਸ ਕਰਕੇ ਉੱਦਮ ਕਰਨਾ ਚਾਹੀਦਾ ਹੈ ਔਰ ਸਾਨੂੰ ਪੰਜਾਬੀ ਦੇ ਵੱਧ ਤੋਂ ਵੱਧ ਪ੍ਰੋਗਰਾਮ ਦੇਖਣੇ ਚਾਹੀਦੇ ਨੇ। ਲੇਕਿਨ ਉਹਨਾਂ ਦਾ ਉੱਦਮ ਚੰਗਾ ਹੈ। ਦੇਖੋ, ਪੰਜਾਬੀ ਸਾਡੀ ਮਾਂ ਬੋਲੀ ਹੈ, ਸਾਨੂੰ ਚੰਗੀ ਗੱਲ ਹੈ, ਸਾਨੂੰ ਦੂਸਰੀਆਂ ਭਾਸ਼ਾ ਸਿੱਖਣੀਆਂ ਚਾਹੀਦੀਆਂ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਅਰਬੀ, ਫਾਰਸੀ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਪ੍ਰੰਸ਼ ਭਾਸ਼ਾ ਮਿਲਦੀ ਹੈ, ਹਾਂ ਮਰਾਠੀ ਮਿਲਦੀ ਹੈ, ਗੁਜਰਾਤੀ ਮਿਲਦੀ ਹੈ, ਸਾਰੀਆਂ ਭਾਸ਼ਾ ਮਿਲਦੀਆਂ ਨੇ। ਦੂਸਰੀਆਂ ਭਾਸ਼ਾਵਾਂ ਦਾ ਵੀ ਸਤਿਕਾਰ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਛੱਡ ਕੇ ਤੇ ਅਸੀਂ ਦੂਸਰੀਆਂ ਭਾਸ਼ਾ ਨੂੰ ਅਪਣਾ ਲਈਏ। ਸਾਨੂੰ ਦੂਸਰੀਆਂ ਭਾਸ਼ਾ ਦਾ ਵੀ ਗਿਆਨ ਹੋਣਾ ਚਾਹੀਦਾ। ਇਸ ਕਰਕੇ ਅਸੀਂ ਜਿੱਥੇ ਵੀ ਜਾਂਦੇ ਹਾਂ, ਜਾਂ ਮੇਰੇ ਬੱਚੇ ਦਿੱਲੀ ਰਹਿੰਦੇ ਨੇ ਤੇ ਜਦੋਂ ਕੋਈ ਹਮਕੋ ਤੁਮਕੋ ਬੋਲਦੇ ਤੇ ਮੈਂ ਕਹਿੰਦਾ ਬੇਟਾ ਨਹੀਂ, ਸਾਡੇ ਨਾਲ ਗੱਲ ਤੁਸੀਂ ਪੰਜਾਬੀ ਵਿੱਚ ਕਰੋ। ਅੱਛਾ, ਪੰਜਾਬੀ ਦੇ ਨਾਲ ਨਾਲ ਇੱਕ ਹੋਰ ਵੀ ਚੀਜ਼ ਹੈ, ਬੁਨਿਆਦੀ ਤੌਰ ਤੇ ਪੰਜਾਬੀ ਦੇ ਨਾ ਹੋਣ ਦੀ ਵਜ੍ਹਾ ਤੋਂ ਆਪਸੀ ਕੁੜੱਤਣ ਜਿਹੜੀ ਹੈ, ਇੱਕ ਦੂਸਰੇ ਤੋਂ ਦੂਰੀ, ਇਹ ਵਧੀ ਹੈ। ਪੰਜਾਬੀਆਂ ਨੂੰ ਇੱਕ ਤਾਂ ਜ਼ਬਾਨ ਨੇੜੇ ਹੋਰ ਲਿਆ ਸਕਦੀ ਹੈ। ਇਹ ਖਾਮਖਾਹ ਦੀ ਜਿਹੜੀ ਨਫ਼ਰਤ ਹੈ ਮੁਸਲਿਮ ਪੰਜਾਬੀ ਨੂੰ, ਸਿੱਖ ਪੰਜਾਬੀ ਤੋਂ, ਹਿੰਦੂ ਪੰਜਾਬੀ ਨੂੰ, ਕ੍ਰਿਸਚੀਅਨ ਨੂੰ, ਇਹਨਾਂ ਨੂੰ ਕਿਵੇਂ ਘਟਾਇਆ ਜਾ ਸਕਦਾ? ਕੋਈ ਸਿੰਪਲ ਜਿਹਾ ਇੱਕ ਫਾਰਮੂਲਾ, ਇੱਕ ਤਾਂ ਬੋਲੀ ਹੈ, ਉਹ ਜੋੜ ਸਕਦੀ ਹੈ। ਬੋਲੀ ਤੋਂ ਹਟ ਕੇ ਕਿਹੜੀਆਂ ਕੋਈ ਐਸੀਆਂ ਚੀਜ਼ਾਂ ਜੋ ਕਿ ਤੁਸੀਂ ਐਵੇਂ ਪੰਜਾਬੀ ਕੀਤਾ ਹੋਇਆ ਔਰ ਮੈਨੂੰ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਉਹ ਲੋਕਾਂ ਨੂੰ ਦੱਸੋ। ਮੇਰਾ ਆਖਰੀ ਸਵਾਲ ਹੈ ਕਿ ਉਹ ਕਿਹੜੀਆਂ ਚੀਜ਼ਾਂ ਸਾਨੂੰ ਜੋੜ ਸਕਦੀ ਹੈ? ਸਭ ਤੋਂ ਪਹਿਲਾਂ ਤਾਂ ਸਾਨੂੰ ਪੰਜਾਬੀ ਕਲਚਰ ਅਪਣਾਉਣਾ ਚਾਹੀਦਾ ਹੈ। ਪੰਜਾਬੀ ਜਿਹੜਾ ਸਾਡਾ ਕਲਚਰ, ਨੂੰ ਆਪਾਂ ਕੀ ਕਹਿੰਦੇ, ਸੱਭਿਆਚਾਰ, ਜਿਵੇਂ ਸਾਡੇ ਰੀਤੀ ਰਿਵਾਜ ਨੇ, ਸਾਡੇ ਅਖਾਣ ਨੇ, ਮੁਹਾਵਰੇ ਨੇ, ਇਹ ਸਾਨੂੰ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੀਆਂ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਸਾਨੂੰ ਜਿਹੜਾ ਉਹ ਜ਼ਰੂਰ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ। ਤੋ ਕਹਿਣ ਦਾ ਮਤਲਬ ਇਹ ਹੈ ਕਿ ਇਸੇ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਸਤੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਜਿਹੜੇ ਨੇ ਉਹ ਸਮਾਗਮ ਹੋਣੇ ਚਾਹੀਦੇ ਨੇ। ਹਾਂ, ਤੇ ਇਸ ਕਰਕੇ ਜਿਵੇਂ ਸਾਡੀ ਪਹਿਲੀ ਯੂਨੀਵਰਸਿਟੀ ਇੱਥੇ ਰਹਿ ਗਈ ਲਾਹੌਰ, ਪੰਜਾਬ ਯੂਨੀਵਰਸਿਟੀ, ਔਰ ਉਸ ਤੋਂ ਬਾਅਦ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣੀ। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਾਸਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣੀ, ਜਿੱਥੋਂ ਮੈਂ ਪੋਸਟ ਗ੍ਰੈਜੂਏਟ ਹਾਂ। ਤੋ ਇਸੇ ਤਰ੍ਹਾਂ ਹੀ ਪੰਜਾਬੀ ਦੇ ਕੋਰਸ ਜਿਹੜੇ ਨੇ ਉਹ ਘੱਟ ਪੈਸਿਆਂ ਨਾਲ ਜਿਹੜੇ ਨੇ ਬੱਚਿਆਂ ਨੂੰ ਜ਼ਰੂਰ ਦਿੱਤੇ ਜਾਣੇ ਚਾਹੀਦੇ ਨੇ, ਉਹਨਾਂ ਨੂੰ ਕਰਵਾਏ ਜਾਣੇ ਚਾਹੀਦੇ ਔਰ ਉਹਨਾਂ ਨੂੰ ਪੰਜਾਬੀ ਮੁਫਤ ਫਰੀ ਪੜ੍ਹਾਈ ਜਾਣੀ ਚਾਹੀਦੀ। ਜਿਹੜੇ ਲੋਕ ਰਿਟਾਇਰ ਹੋ ਚੁੱਕੇ ਨੇ ਕਿਸੇ ਵੀ ਮਹਿਕਮੇ ਤੋਂ, ਉਹਨਾਂ ਨੂੰ ਪੰਜਾਬੀ ਦੀਆਂ ਮੁਫਤ ਕਲਾਸਾਂ ਲਗਾਉਣੀਆਂ ਚਾਹੀਦੀਆਂ ਨੇ ਸਕੂਲਾਂ ਵਿੱਚ ਸਮਾਂ ਕੱਢ ਕੇ। ਬੱਚਿਆਂ ਨੂੰ ਜਦੋਂ ਸਕੂਲ ਟਾਈਮ ਖਤਮ ਹੋ ਜਾਂਦਾ ਸ਼ਾਮ ਨੂੰ, ਉਹਨਾਂ ਨੂੰ ਕਲਾਸਾਂ ਲੱਗਣੀਆਂ ਚਾਹੀਦੀਆਂ ਨੇ, ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਲੱਗਣੀਆਂ ਚਾਹੀਦੀਆਂ ਨੇ, ਤਾਂ ਕਰਕੇ ਅਸੀਂ ਆਪਣੀ ਮਾਤ ਭਾਸ਼ਾ ਨੂੰ ਜਿਹੜਾ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਉਸਨੂੰ ਅਸੀਂ ਲਾਗੂ ਕਰ ਚੱਲੀਏ ਤੇ ਤਰੱਕੀ ਹੋਵੇ ਉਸ ਸਾਡੀ ਮਾਤ ਭਾਸ਼ਾ ਦੀ। ਬਹੁਤ ਹੀ ਸੋਹਣੀਆਂ ਗੱਲਾਂ, ਸੁਚੱਜੀਆਂ ਗੱਲਾਂ, ਔਰ ਹਰ ਪੰਜਾਬੀ ਜੋ ਸੁਣ ਰਿਹਾ ਹੈ ਉਸ ਨੂੰ ਇਹ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ।